ਜਿਹੜੀ ਖਾਮਨ ਦੀ ਤਾਬੇਦਾਰ ਨਹੀਂ ਨਾ ਜੀ, ਉਹ ਰੱਬ ਦੀ ਤਾਬੇਦਾਰ ਨਹੀਂ ਹੋ ਸਕਦੀ ਪੁੱਤ। ਚੰਗੀ ਉਹ ਮੈਂ ਤੈਨੂੰ ਅੱਗੇ ਅਰਜ਼ ਕੀਤੀ ਵੀ ਭਰਾ ਨੂੰ ਤੇ ਸ਼ਾਦੀ ਹੋ ਜੇ, ਪਿਓ ਤੇ ਭਰਾ ਡੱਕਣ ਤੋਂ ਆਪਣੇ ਖਾਮਦ ਨਾਲ ਟੁੱਟ ਜੇ। ਮੈਂ ਹੁਣ ਤੂੰ ਗੱਲ ਕੀਤੀ ਹੈ ਜਿਹੜੀਆਂ ਇੱਜ਼ਤਾਂ ਰੱਬ ਦਿੰਦਾ ਨਾ ਜੀ, ਮਾਲਕ ਸਭ ਤੋਂ ਪਹਿਲਾਂ ਇੱਜ਼ਤ ਜਿਹਨੂੰ ਦਿੰਦਾ ਉਹਨੂੰ ਅੱਛੇ ਜੀ ਨਾਲ ਨਵਾਜ਼ਦਾ, ਅੱਛੀ ਬੀਵੀ ਨਾਲ ਨਵਾਜ਼ਦਾ, ਅੱਛੇ ਖਾਮਦ ਨਾਲ ਨਵਾਜ਼ਦਾ। ਹੁਣ ਮੈਂ ਗੱਲ ਤੂੰ ਜਜ਼ਬਾਤ 'ਚ ਮੇਰੇ ਕੋਲ ਪੁੱਛ ਲਈ ਹੈ, ਸਵਾਲ ਕੀਤਾ, ਮੈਂ ਦੱਸਣ ਲੱਗਾ ਤੈਨੂੰ। ਮੇਰੇ ਸਹੁਰੇ ਘੋੜੇਵਾਨ ਹੁਸ਼ਿਆਰਪੁਰ, ਅਸੀਂ ਨਾਰੂ। ਸ਼ਾਦੀ ਦਾ ਟਾਈਮ ਆ ਗਿਆ, ਉਹ ਰਿਸ਼ਤਾ ਲੱਭਣ ਮੇਰਾ ਭਰਾ ਵੀ ਉੱਥੇ ਪੰਨੀ ਗਿਆ। ਮੈਂ ਕਿਸੇ ਦੀ ਕਦੀ ਗੱਲ ਨਹੀਂ ਕੀਤੀ, ਮੈਂ ਉਹ ਕੀਤੀ ਹੱਡ ਬੀਤੀ ਜਿਹੜੀ ਮੇਰੇ ਨਾਲ ਹੋਈ। ਮੈਂ ਕੰਮ ਕੋਈ ਨਹੀਂ ਸੀ ਕਰਦਾ, ਚਲੋ ਸ਼ਖਸੀਅਤ ਮੇਰੀ ਵਾਹਵਾ ਸੀ। ਉਹਨੇ ਰਹਿ ਲਈ ਵੀ ਬੱਚਾ ਕੰਮ ਨਹੀਂ ਕਰਦਾ, ਤੂੰ ਬੰਦੇ 'ਚ ਉੱਠਦਾ ਬੈਠਦਾ ਫੱਬਦਾ, ਰਹਿ ਨਾਲ ਰਿਸ਼ਤਾ ਹੋ। ਹਾਲਾਤ ਮੇਰੇ ਤੰਗ ਆ ਗਏ। ਮੇਰਾ ਸਸੁਰ ਆਇਆ, 2 ਧੀਆਂ ਹੀ ਇੱਥੇ। ਮੇਰੀ ਬੀਵੀ ਉੱਥੇ ਗਈ, ਮੈਂ ਗੱਡੀ ਤੇ ਛੱਡ ਕੇ ਆਇਆ ਪੀਰ ਮਹੱਲ 699/31। ਉੱਥੇ ਮੇਰੇ ਸਸੁਰ ਨੇ ਆਪਣੀ ਧੀ ਨੂੰ ਇਹ ਗੱਲ ਆਖੀ ਕਿ ਬਈ ਤੇਰੀ ਮਸ਼ਾਵਰਤ ਨਾ ਕੀਤਾ ਸੀ ਵੀ ਹੁਣ ਤੂੰ ਤੰਗ ਵਾਂ। ਦੂਆ ਭਰਾ ਮੇਰਾ ਮੁਲਾਜ਼ਮ ਸੀ, ਖੁਸ਼ਹਾਲ ਸੀ। ਮੈਨੂੰ ਫੋਨ ਆਇਆ, ਉਹਨੇ ਕਿਹਾ ਮੈਨੂੰ ਲੈ ਜਾਓ। ਮੈਂ ਗੱਲ ਹੋ ਉਹਨੇ ਗੱਲ ਮੈਂ ਲਿਆ, ਕੋਈ ਗੱਲ ਨਹੀਂ ਕੀਤੀ। ਰਜੋਕਾ ਸਾਹਿਬ 6 ਸਾਲ ਮੈਂ ਦੁਨੀਆ ਦੱਸਣ ਲੱਗਾ ਖਾਨਦਾਨ ਨਸਲ ਕਿੱਥੋਂ ਸ਼ੁਰੂ ਹੁੰਦੀਆਂ। ਵਾਰਿਸ ਸ਼ਾਹ ਫਰਮਾਉਂਦੇ ਨੇ ਧੀ ਮਾਂ ਪੇ ਪਿਤਾ ਪੇ ਘੋੜਾ ਬਹੁਤਾ ਇੰਜ ਥੋੜਾ ਥੋੜਾ। ਜਦੋਂ ਗਏ ਮੈਂ ਪੁੱਛਿਆ, ਉਹਨੇ ਕਿਹਾ ਦੱਸਾਂਗੇ ਕੋਈ ਨਹੀਂ। ਮੈਂ ਲੈ ਕੇ ਆ ਗਿਆ। 6 ਸਾਲ ਪੇਕੇ ਨਹੀਂ ਗਈ। ਫਿਰ ਅੱਲਾ ਨੇ ਮੇਰੇ ਦਿਨ ਬਦਲੇ, ਫਿਰ ਮੇਰੇ 3 ਮੁਲਾਜ਼ਮ, 2 ਬੀਬੀਆਂ ਘਰ ਕੰਮ ਵਾਲੇ, 4 ਨੌਕਰ, 2 ਬੀਬੀਆਂ ਘਰ ਕੰਮ ਕਰਨ, ਉਹਨਾਂ ਦੀਆਂ ਬੀਵੀਆਂ। ਮੇਰਾ ਬਜ਼ੁਰਗ ਆਏ ਤੇ ਬੜੇ ਖੁਸ਼ ਸੁਸਰ ਵਾਲੇ, ਤੇ ਉਹਨੇ ਕਿਹਾ ਬੇਟਾ ਤੂੰ ਆਏ ਨਹੀਂ, ਇੰਨੀ ਦੇਰ ਹੋ ਗਈ। ਉਹਨੇ ਪਤਾ ਕੀ ਆਖਿਆ, ਉਹਨੇ ਕਿਹਾ ਅੱਬਾ ਮੈਂ ਕਿਹੜੀ ਬੋਰੀ ਲੈ ਕੇ ਆਈ ਮੈਨੂੰ ਦਾਣੇ ਪਾ, ਤੂੰ ਮੈਨੂੰ ਗੱਲ ਰੜਕਾਈ ਸੀ, ਮੈਂ ਉਦੋਂ ਹੀ ਆਉਣਾ ਜਦੋਂ ਆਪਣੇ ਪੈਰਾਂ ਤੇ ਖੜੀ ਹੋ ਜਾਂਦੀ। ਇਹਨੂੰ ਆਂਦੇ ਆ ਨਸਲ, ਇਹਨੂੰ ਨਸਲ ਆਂਦੇ। ਇਹ ਜਿਹੜੀਆਂ ਸ਼ੌਕੀਆਂ ਨਾ ਰੱਬ ਨੇ ਦਿੱਤੀਆਂ, ਸਿਰਫ ਇਸ ਕਰਕੇ ਦਿੱਤੀਆਂ ਕਿ ਮੈਨੂੰ ਜੀ ਅੱਛਾ ਦੇ ਦਿੱਤਾ। ਨਹੀਂ ਤੇ ਇਹ ਬੀਬੀਆਂ ਜਿਹੜੀਆਂ ਨਾ, ਜਿਹੜੀਆਂ ਕਿਸੇ ਕੋਲ ਠੀਕ ਨਹੀਂ ਹੋਇਆ, ਇਹਨਾਂ ਬੀਬੀਆਂ ਉਹਨਾਂ ਨੂੰ ਨੱਥ ਪਾਤੀ, ਇਹਨਾਂ ਦੇ ਮਾਰੇ ਬੰਦੇ ਨਹੀਂ ਉੱਠੇ। ਬੰਦੇ ਦਾ ਇੰਤਕਾਮ ਇੱਕ ਨਸਲ ਤੱਕ ਆ, ਔਰਤ ਦਾ ਇੰਤਕਾਮ 7 ਨਸਲਾਂ ਤੱਕ। ਠੀਕ ਹੈ, ਇੰਤਕਾਮ ਲੈਣ ਸਾਡੇ ਇੱਥੇ ਨਾ ਡੇਰੇ ਮੋਦ ਛੋਟਾ ਸਾਂ, ਇੱਕ ਬਹਿ ਕੇ ਪੱਖੀ ਵਾਸ ਆਣ ਕੇ ਬੜੀਆਂ ਦੁਨੀਆਂ ਗੱਲਾਂ ਕੀਤੀਆਂ। ਗੱਲ ਤੈਨੂੰ ਦੱਸ ਦਿਆਂਗੇ ਪੁੱਤਰਾ, ਕਦੀ ਯਾਦ ਕਰ ਸਨ ਲੋਕ। ਉਹ ਬਜ਼ੁਰਗ ਦੀ ਲਾਲ ਸੂਹਾ ਰੰਗ ਤੇ ਕੱਦ ਉਹਦਾ 6 ਫੁੱਟ, ਉਹਦੇ ਇੱਥੇ ਨਿਸ਼ਾਨ ਕੁਹਾੜੀਆਂ ਨੇ। ਅਸੀਂ ਉੱਥੇ ਸਵਾਲ ਕੀਤਾ, ਉਸ ਆਖਿਆ ਬਹਿਦਾ ਜੇ ਪੁੱਤਰਾ ਪੁੱਛਿਆ। ਉਹਨੇ ਕਿਹਾ ਮੇਰੀ ਜਿਹੜੀ ਬੀਵੀ ਸੀ ਜਿਹਨਾਂ ਮੇਰੀ ਸ਼ਾਦੀ ਹੋਈ, ਬੁੱਢੀ ਕਹਿੰਦੇ ਉਹ ਬੀਵੀ ਕੌਣ ਕਹਿੰਦਾ ਸੀ, ਉਹ ਪੱਖੀ ਵਾਸ ਸੀ ਧੱਕੇ ਖਾਣ ਵਾਲੇ, ਲੇਕਿਨ ਗੱਲ ਉਹਦੀ। ਉਹਨੇ ਕਿਹਾ ਉਹਦਾ ਨਾਂ ਇੱਕ ਜਰਾਨਾ ਸੀ, ਉਹਨੂੰ ਉਹ ਮਿਲਣ ਜਾਂਦੀ ਸੀ ਜੰਗਲ 'ਚ ਕਦੀ ਕਦੀ। ਕਹਿੰਦਾ ਮੈਂ ਤਾੜ ਰੱਖੀ, ਮੈਂ ਉਹਦੇ ਮਗਰ ਗਿਆ। ਉਹਨਾਂ ਨੂੰ ਪੁੱਛਿਆ ਵੀ ਤੂੰ ਲੇਟ ਆ, ਉਹਨੇ ਮੈਨੂੰ 2-3 ਗਾਲਾਂ ਕੱਢਦੇ ਵੀ ਉਹ ਕੰਜਰ ਸੌਂਦਾ ਨਹੀਂ ਸੀ। ਉਹਨੇ ਕਿਹਾ ਕੋਈ ਗੱਲ ਨਹੀਂ, ਕੁਹਾੜੀ ਮੈਂ ਲੈ ਗਿਆ। ਉਹਨੇ ਕਿਹਾ ਜਾ ਪਾਣੀ ਲੈ ਕੇ, ਪਾਣੀ ਲੈਣ ਗਿਆ। ਉਹਨੇ ਕਿਹਾ ਮੈਂ ਉਹਨੂੰ ਕਤਲ ਕਰਤਾ। ਮੈਂ ਹਟਮਾ ਜਾ ਕੇ ਦਰਖਤ ਤੇ ਚੜ੍ਹ ਗਿਆ। ਕਹਿੰਦਾ ਉਹ ਜੰਗਲ 'ਚ ਇੰਝ ਫਿਰੀ ਜਿਵੇਂ ਮੌਤ ਫਿਰਦੀ, ਵੀ ਕੌਣ ਹੈ ਜਿਹਨੇ ਮਾਰਤਾ। ਉਹਨੇ ਕਿਹਾ, ਉਹਨੇ ਉਹਨੂੰ ਸੰਭਾਲਿਆ ਸੰਭੂਲਿਆ, ਮੈਂ ਉੱਥੋਂ ਉੱਤਰੇ ਆਣ ਕੇ ਲੰਮਾ ਪੈ ਗਿਆ। ਉਹਨੇ ਆਣ ਕੇ ਮੇਰੇ ਸੀਨੇ ਤੇ ਹੱਥ ਰੱਖਿਆ, ਇਹਦੀ ਧੜਕਣ ਕੀ ਹੈ ਦਿਲ ਦੀ। ਉਹਨੇ ਕਿਹਾ ਮੈਂ ਪੂਰਾ ਭਾਈ ਸੀ, ਮੈਂ ਮੁਤਮਿਨ ਪਿਆ ਸੀ। ਉਹ ਸੌਂ ਗਈ। ਲਹਿਰ 'ਚ ਦੀਵਾ ਬੁਝ ਗਿਆ, ਹਨੇਰੀ ਚੱਲੀ। ਮੈਂ ਉਹਨੂੰ ਆਖਿਆ ਵੀ ਅੰਦਰੋਂ ਕੋਈ ਚੀਜ਼ ਚਾਹ ਕੇ ਲਿਆ। ਉਸ ਆਖਿਆ ਮੈਨੂੰ ਡਰ ਆਉਂਦਾ। ਉਹਨੇ ਕਿਹਾ ਉਦੋਂ ਸਾਡੀ ਉਮਰ ਹੋ ਗਈ 70 ਸਾਲ। ਤੇ ਉਹੋ ਹੀ ਕੁਹਾੜੀ ਜਿਹੜੀ ਨਾ ਉਹ ਪਹੀ ਸੀ ਮੰਜੀ, ਉਸ ਮੰਜੀ ਤੇ ਉਹ ਬੈਠੀ ਤੇ ਮੈਂ ਆਪਣੀ ਮੰਜੀ ਤੇ ਬੈਠਾ। ਕੁਹਾੜੀ ਉਧਰਲੇ ਬੰਨੇ ਪਹੀ ਸੀ, ਖੜੀ ਕੀਤੀ ਸੀ। ਜਿਹਨੇ 3 ਵਾਰੀ ਕਿਹਾ ਮੈਨੂੰ ਡਰ ਆਉਂਦਾ, ਕਹਿੰਦਾ ਮੈਨੂੰ ਕਿਹਾ ਉਦੋਂ ਡਰ ਨਹੀਂ ਆਉਂਦਾ ਜਦੋਂ ਯਾਰ ਨੂੰ ਮਿਲਣ ਜਾਂਦੇ। ਉਹਨੇ ਕਿਹਾ ਉਹਨੇ ਕੁਹਾੜੀ ਚੁੱਕੀ, ਮੇਰੇ ਉੱਠਣ ਤੋਂ ਪਹਿਲਾਂ 3 ਕੁਹਾੜੀਆਂ ਮਾਰਤੀਆਂ। 40 ਸਾਲ ਬਾਅਦ ਵੀ ਆਪਣੇ ਯਾਰ ਦਾ ਇੰਤਕਾਮ ਨਹੀਂ ਭੁੱਲੀ। ਔਰਤ ਤੇ ਘੋੜੀ ਦਾ ਪੈਰ ਸਿੱਧਾ ਪੈ ਜਾਏ ਤੇ ਸਮਝ ਲਾ ਪੁੱਤ ਬਖਤ ਚੰਗੀ, ਇਹਦਾ ਪੈਰ ਪੁੱਠਾ ਪੈ ਸਮਝ ਲਾ ਬੰਦੇ ਦੀ ਲੜੀ ਨਿਕਲ। ਸਭ ਤੋਂ ਪਹਿਲਾਂ ਅਗਰ ਤੈਨੂੰ ਰੱਬ ਨੇ ਭਾਗ ਲਾਉਣਾ, ਤੈਨੂੰ ਅੱਛੀ ਬੀਵੀ ਦੇਣੀ। ਜਿਹਨੂੰ ਅੱਛੀ ਬੀਵੀ ਨਹੀਂ ਨਾ ਮਿਲੀ, ਉਹਦਾ ਪੁੱਤ ਇਮਤਿਹਾਨ ਸ਼ੁਰੂ ਹੈ। ਅਗਰ ਤੈਨੂੰ ਅੱਛੀ ਬੀਵੀ ਮਿਲ ਗਈ ਤੁਹਾਡੀ, ਕਿਉਂਕਿ ਗਰੀਬੀ 3 ਚੀਜ਼ਾਂ ਪਰਖੀਆਂ ਜਾਂਦੀਆਂ, ਇੱਕ ਰਿਸ਼ਤਾ, ਇੱਕ ਦੋਸਤ ਤੇ ਇੱਕ ਬੀਵੀ। ਗਰੀਬੀ 3 ਚੀਜ਼ਾਂ ਪੁੱਤ ਪਰਖੀਆਂ ਜਾਂਦੀਆਂ, ਠੀਕ ਹੈ ਨਾ। ਅੱਛੀ ਬੀਵੀ ਦੁਨੀਆ ਦੀ ਸਭ ਤੋਂ ਵੱਡੀ ਪੁੱਤ ਨਿਮਤ। ਅਗਰ ਅੱਲਾਹ ਪਾਕ ਤੁਹਾਨੂੰ ਅੱਛੀ ਬੀਵੀ ਦੇ ਦੇ ਨਾ, ਇਹ ਦੁਨੀਆ ਦੀ ਸਭ ਤੋਂ ਵੱਡੀ ਤੁਹਾਡੀ ਖੁਸ਼ਕਿਸਮਤੀ ਆ, ਤੁਹਾਨੂੰ ਕਿਸੇ ਦੀ ਦੁਆ ਵਾ। ਠੀਕ ਹੈ ਜੀ। ਬੀਵੀ ਤੁਰਨ ਲੱਗਿਆ ਬਿਸਮਿਲ੍ਲਾ, ਘਰ ਗਿਆ ਬਿਸਮਿਲ੍ਲਾ ਕਰੇ, ਤੁਰਨ ਲੱਗਿਆ ਫੂਕਾ ਪੜ ਗਿਆ, ਕਿੱਡਾ ਖੁਸ਼ ਨਸੀਬ ਆਦਮੀ। ਜੋ ਕੁਝ ਵੀ ਹੈਗਾ ਮੇਰੇ ਤੇ ਪੁੱਤ ਮਾਲਕ ਇਸੇ ਗੱਲ ਤੇ ਰਾਜਾ, ਮੇਰਾ 6 ਫੁੱਟ ਜਵਾਨ ਆ ਪੁੱਤ, ਮੇਰੀ ਗੱਲ 'ਚ ਨਹੀਂ ਬੋਲਣਾ, ਕੰਮ ਕਰੀ ਜਾਣਾ। ਮਤਲਬ ਇਹ ਵੀ ਮੇਰੇ ਤੇ ਖਾਸ ਕਰਮ ਹੈ ਕਿ ਮੇਰੇ ਬੱਚੇ ਮੇਰੀ ਗੱਲ ਦੀ ਮੁਦਾਲਕਤ ਨਹੀਂ ਕਰਦੇ, ਮੇਰੀ ਬੀਵੀ ਮੇਰੀ ਗੱਲ ਦੀ ਮੁਦਾਲਕਤ ਨਹੀਂ ਕਰਦੀ। ਕਿਉਂਕਿ ਮੈਂ ਸਮਝਦਾ ਜੀ ਬੱਚਿਆਂ ਦੀ ਨਾ 70-80% ਪਰਵਰਿਸ਼ ਮਾਂ ਦੇ। ਦੇਖੋ ਜੀ ਬੇਟਾ ਮੇਰੀ ਗੱਲ ਸੁਣੋ ਨਾ ਜੀ, ਅਗਰ ਮਾਂ ਬੱਚੇ ਨੂੰ ਵਿਗਾੜਨਾ ਚਾਹਵੇ ਤੇ 1 ਮਿੰਟ ਦਾ ਕੰਮ, ਉਹ ਪੁੱਤ ਦੇ ਖਿਲਾਫ ਭੜਕਾ ਦੇਵੇ ਤੇ ਉਹੀ ਪੁੱਤ ਪਿਓ ਦੇ ਹੱਥੀਂ ਪੈ ਜਾਏਗੀ। ਅਗਰ ਬੀਵੀ ਆਖੇ, ਬੀਵੀ ਤੇ ਖਾਮਦ ਲੜਦੇ ਹੋ
ਅਗਰ ਪੁੱਤ ਸਪੋਰਟ ਕਰੇ ਮਾਂ ਦੀ ਤੇ ਪਿਓ ਨਾਲ ਬਤੇ ਬੀਬੀ ਆ ਕੇ ਮੈਂ ਜ਼ਬਾਨ ਕਹੀ ਦੂੰ ਤੇਰੀ, ਉਹਨੂੰ ਔਰਤ ਕਹਿੰਦੇ। ਇਹ ਮੇਰੀ ਤੇ ਉਹਦੀ ਗੱਲ ਹੈ। ਸਹੀ ਗੱਲ। ਖਬਰਦਾਰ ਤੂੰ ਕੌਣ ਹੈ ਬੋਲਣ ਵਾਲਾ? ਪਰ ਇਹ ਪੁੱਤ ਲੱਖ ਚੋਂ ਇੱਕ। ਹੁਣ ਤੇ ਪੁੱਤਰਾ ਬੀਬੀਆਂ ਨੇ ਇੱਥੋਂ ਤੱਕ ਪਜਾਮੇ ਪਾਏ ਆ। ਮੈਂ ਦੁਨੀਆ ਨਸਲ ਦੱਸਣ ਲੱਗਾ, ਇਹ ਲਾਲੀਆਂ ਵਾਲੇ ਜਿਹੜੇ ਬਹਾਵਲ ਨਗਰ ਵਾਲੇ ਲਾਲੀ ਕੇ, ਉਹ ਬੰਦਾ ਕਿਤੇ ਬੈਠਾ ਸੀ ਤੇ ਬੀਬੀਆਂ ਚੱਲੀਆਂ ਰੂੰ ਚੋਂ ਕਪਾਹ ਤੇ ਥੋੜਾ ਥੋੜਾ ਪਾਣੀ ਸੀ। 20 ਬੀਬੀਆਂ ਵਿੱਚ ਜਵਾਨ ਬੱਚੀਆਂ ਸੀ। ਇੱਕ ਬੱਚੀ ਨੇ ਸਲਵਾਰ ਨਹੀਂ ਤਾਂ ਕੀਤੀ, ਬਾਕੀ ਚੁੱਕ ਕੇ ਨੇ ਉਹਨੇ ਕਿਹਾ ਬੱਚੀ ਜਿਹੜੀ ਮੈਨੂੰ ਇਹਦਾ ਰਿਸ਼ਤਾ ਲੈ, ਉਹਨੇ ਕਿਹਾ ਫਕੀਰਾਂ ਦੀ, ਉਹਨੇ ਕਿਹਾ ਮੈਂ ਨਹੀਂ ਪੁੱਛੀ ਕਿਹਨਾਂ ਦੀ, ਉਹਨੇ ਕਿਹਾ ਉਹਦੀ ਮੈਂ ਇਨਸਾਨੀਅਤ ਨੂੰ ਵੇਖਿਆ। ਕੌਮ ਨਹੀਂ ਪੁੱਤ ਸਰਦਾਰ ਹੁੰਦੀ। ਤਰਬੀਅਤ ਕਰੋ ਬੱਚੇ ਦੀ। ਬੱਚੇ ਤੇ ਕੁੱਤੇ ਹੀ ਪੈਦਾ ਕਰਦੇ, ਤੇ ਜਿੱਦਾਂ ਫਿਰ ਮਾਂ ਭੌਂਕਦੀ ਉਦਾਂ ਕੁੱਤੇ ਭੌਂਕਦੇ। ਉਹਦੀ ਮਾਂ ਜੀ ਉਦਾਂ ਹੀ ਭੌਂਕਦੀ ਆ, ਉਹਨੇ ਉਹ ਤੋਂ ਤਰਬੀਅਤ ਲੈਣੀ ਨਾ ਜੀ। ਅਗਰ ਤੁਹਾਡੀ ਮਾਂ, ਉਹਦੀ ਮਾਂ ਜੀ ਕਰਕੇ ਬੋਲਦੀ, ਪਿਓ ਹਾਂਜੀ ਕਰਕੇ ਬੋਲਦਾ, ਉਹੀ ਤਰਬੀਅਤ ਲੈਣੀ। ਤਰਬੀਅਤ ਔਖੀ ਆ, ਬੱਚੇ ਪੈਦਾ ਕਰਨਾ ਕੋਈ ਫਨ ਨਹੀਂ, ਤਰਬੀਅਤ ਕਰਨਾ ਫਨ। ਤਰਬੀਅਤ ਹੀ ਬੰਦੇ ਨੂੰ ਪੜ੍ਹਾਉਂਦੀ ਹੈ ਪੁੱਤ। ਤਾਲੀਮ ਤੋਂ ਵੱਡੀ ਪੁੱਤ ਹੈਗੀ ਤਰਬੀਅਤ। ਅਗਰ ਤੁਸੀਂ ਤਰਬੀਅਤ ਤੋਂ ਮਹਿਰੂਮ ਹੋ ਤੇ ਤਾਲੀਮ ਤੁਹਾਨੂੰ ਹਦਾਇਤ ਨਹੀਂ ਦਿੰਦੀ। ਹੈ ਨਾ, ਸਕੂਲ ਦੀ ਦੀਵਾਰਾਂ ਤੇ ਲਿਖਿਆ ਹੁੰਦਾ ਕਿ ਮਾਂ ਦੀ ਜਿਹੜੀ ਆਗੋਸ਼ ਹੈ ਨਾ, ਹਾਂਜੀ, ਪਹਿਲੀ ਦਰਸਗਾਹ ਉੱਥੇ ਵਲੀ ਬਣਨਾ, ਉੱਥੇ ਸਭ ਕੁਝ ਬਣਨਾ। ਜਿਹੜੀ ਬੀਬੀ, ਮੇਰੀ ਪੁੱਤ ਗੱਲ ਯਾਦ ਰੱਖੀ, ਨਪਾਕ ਰੋਟੀ ਨਾ ਘਰ ਪਕਾਵੇ, ਨਪਾਕ ਬੱਚੇ ਨੂੰ ਦੁੱਧ ਨਾ ਦੇਵੇ, ਲਿਆਓ ਮੈਂ ਤਹਰੀਰ ਲਿਖ ਦਿੰਦਾ, ਉਸ ਘਰ 'ਚ ਰਹਿਮਤ ਨਹੀਂ ਮੁੱਕੇਗੀ। ਬੱਚਾ ਕਦੀ ਬਦਤਮੀਜ਼ ਤੇ ਬੇਕੂਫ ਨਹੀਂ, ਜਾਹਲ ਨਿਕਲੇ। ਨਪਾਕ ਦੁੱਧ ਨਾ ਪਿਆਵੇ ਬੱਚੇ ਨੂੰ, ਖਾਵੰਦ ਨਾਲ ਬਿਸਰ ਹੋਣ ਤੋਂ ਬਾਅਦ ਨਹਾਵੇ, ਫਿਰ ਬੱਚੇ ਨੂੰ ਦੁੱਧ ਪਿਲਾਵੇ। ਬੱਚਾ ਨਾਮਾਕੂਲ ਨਨਾਇਕ ਨਿਕਲਾਵੇ, ਮੇਰੇ ਨਾਲ ਹਿਸਾਬ ਕਰ ਲਿਆ। ਕਦੀ ਬੱਚਾ ਬੇਵਕੂਫ ਨਿਕਲੇ, ਜਾਹਲ ਨਿਕਲੇ। ਤੇ ਜਿਹੜੀ ਖੋਤੀ ਔਰਤ ਜਿਹਨੂੰ ਇਹ ਨਹੀਂ ਪਤਾ ਕਿ ਆ ਉਹਨੇ ਬੱਚੇ ਤਰਬੀਅਤ ਕਰਨੀ। ਵੇਲ ਤੋਂ ਮੇਰੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ, ਜਿਹੋ ਜਿਹੀ ਜਿੱਠੀ ਮਾਂ ਮੁਹੰਮਦ ਉਹੋ ਜਿਹੀਆਂ ਜਿੱਠੀਆਂ ਧੀਆਂ। ਦਨਾ ਕਹਿੰਦੇ ਨੇ ਤੁਸੀਂ ਧੀ ਦਾ ਰਿਸ਼ਤਾ ਕਰਨਾ ਨਾ, ਬੱਚੇ ਨੂੰ ਉਹਦੇ ਬੱਚੇ ਦੇ ਦੋਸਤਾਂ ਨੂੰ ਮਿਲਣਾ। ਉਹ ਸਮਝ ਲਾ ਕਿ ਤੁਹਾਨੂੰ ਦੱਸ ਦੇਗਾ ਕਿ ਇਹਦਾ ਕਿਸੇ ਜਿਹੇ ਲੋਕਾਂ ਨਾਲ ਕਿਰਦਾਰ ਬਹਿਣ ਉੱਠਣਾ। ਅਗਰ ਤੁਸੀਂ ਨੂੰਹ ਦਾ ਲੈਣਾ ਵਾ ਤੇ ਫਿਰ ਉਹਦੀ ਮਾਂ ਨੂੰ ਮਿਲ ਲਓ, ਉਹਦਾ ਕੀ ਕਿਰਦਾਰ ਹੈ। ਸਾਡੇ ਕੋਲ ਮਿਸਾਲ ਬਣੀ ਹੋਈ ਹੈ ਨਾ, ਮਾਂ ਜਾਂ ਮਾਸੀ, ਹਾਂਜੀ, ਘਰ ਐਰੇ ਤੇ ਜਾਸੀ, ਐਰੇ ਤੇ ਜਾਸੀ, ਉੱਤੇ ਹੀ ਜਾਣਾ ਜੀ। ਘਰ ਦੀ ਕਿ ਆਪਣੇ ਐਰੇ ਤੇ ਹੀ ਉੱਠਣਾ ਉੱਤੇ। ਹਾਂਜੀ, ਐਰੇ ਤੇ ਜਾਣਾ। ਇਹ ਗੱਲ ਅਸੂਲ ਦੀ ਹੈ। ਜਿਹੋ ਜਿਹਾ ਬਿਜਨਸ ਜੋ ਕੁਝ ਮਾਂ ਪਿਓ ਕੋ ਉਹੀ ਉਹਨੇ ਦੇਣਾ ਜੀ। ਹਾਂਜੀ।